व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਹੁਣ ਅਸੀਂ ਈਮੇਲਸ ਤੇ ਮੈਸੇजेस ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਸਾਡੀ ਈਮੇਲ ਪਹਿਲਾਂ ਪੰਜਾਬ ਤੋਂ ਪਵਨਦੀਪ ਸਿੰਘ ਜੀ ਦੀ ਹੈ। ਉਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿਛਲੇ 2 ਮਹੀਨਿਆਂ ਤੋਂ ਤੁਹਾਨੂੰ ਈਮੇਲ ਨਹੀਂ ਲਿਖ ਸਕਿਆ ਕਿਉਂਕਿ ਮੈਂ ਕਾਲਜ ਟ੍ਰੇਨਿੰਗ ਤੇ ਦਿੱਲੀ ਆਇਆ ਹੋਇਆ ਹਾਂ, ਪਰ ਮੈਂ ਤੁਹਾਡਾ ਕੋਈ ਵੀ ਪ੍ਰੋਗਰਾਮ ਮਿਸ ਨਹੀਂ ਕਰਦਾ ਕਿਉਂਕਿ ਇਹ ਮੇਰੇ ਨਿਤਨੇਮ ਵਿੱਚ ਜੁੜ ਚੁੱਕਾ ਹੈ। ਜਦੋਂ ਕਦੀ ਫ੍ਰੀ ਹੁੰਦਾ ਹਾਂ ਤਾਂ ਦਿੱਲੀ ਕਿਤੇ ਨਾ ਕਿਤੇ ਕਿਸੇ ਗੁਰੂ ਘਰ ਚਲਾ ਜਾਂਦਾ ਹਾਂ, ਪਰ ਮੈਂ ਵੇਖਿਆ ਹੈ ਕਿ ਗੁਰੂ ਘਰਾਂ ਵਿੱਚ ਵੀ ਬਹੁਤ ਬੁਰਾ ਹਾਲ ਹੈ। ਬ੍ਰਾਹਮਣਵਾਦ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਹੈ। ਮੈਂ ਕੱਲ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਗਿਆ ਸੀ। ਮੈਂ ਵੇਖਿਆ ਲੋਕ ਝਾੜੂ ਤੇ ਲੂਣ ਨਿਸ਼ਾਨ ਸਾਹਿਬ ਤੇ ਚੜ੍ਹਾਈ ਜਾ ਰਹੇ ਸਨ। ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਗਿਆ ਤਾਂ ਉੱਥੇ ਇੱਕ ਗ੍ਰੰਥੀ ਫੁੱਲਾਂ ਵਾਲੀ ਮਾਲਾ ਚੋਂ ਇੱਕ ਫੁੱਲ ਸੰਗਤਾਂ ਨੂੰ ਦੇ ਰਿਹਾ ਸੀ, ਜੋ ਮੈਨੂੰ ਠੀਕ ਨਹੀਂ ਲੱਗਾ। ਇੰਜ ਕਿਉਂ ਨਹੀਂ ਹੁੰਦਾ ਕਿ ਸੰਗਤਾਂ ਨੂੰ ਕਥਾ ਰਾਹੀਂ ਦੱਸਿਆ ਜਾਵੇ ਕਿ ਇਹ ਸਭ ਕੁਝ ਸਿੱਖ ਧਰਮ ਵਿੱਚ ਨਹੀਂ ਹੈ, ਇਸ ਲਈ ਕੋਈ ਝਾੜੂ ਤੇ ਲੂਣ ਨਾ ਚੜਾਵੇ। ਫਿਰ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀਕੇ ਜਾ ਕੇ ਇਹ ਕਹਿੰਦਾ ਹੈ ਕਿ ਮੈਨੂੰ ਹਿੰਦੁਸਤਾਨੀ ਹੋਣ ਤੇ ਬੜਾ ਮਾਣ ਹੈ, ਤਾਂ ਇਹੋ ਜਿਹੀਆਂ ਗੱਲਾਂ ਗੁਰੂ ਘਰ ਵਿੱਚ ਹੋਣੀਆਂ ਲਾਜ਼ਮੀ ਹਨ ਕਿਉਂਕਿ ਹਿੰਦੁਸਤਾਨ ਸਿਰਫ ਤੇ ਸਿਰਫ ਬ੍ਰਾਹਮਣ ਦਾ ਹੀ ਮੁਲਕ ਹੈ। ਹੁਣ ਤੁਸੀਂ ਦੇਖ ਲਿਓ, ਦਿੱਲੀ ਵਿੱਚ ਫਤਿਹ ਮਾਰਚ ਹੋ ਰਿਹਾ ਹੈ। ਕੱਲ ਦਾ ਪ੍ਰੋਗਰਾਮ ਤਾਂ ਠੀਕ ਸੀ, ਅੱਜ ਜੋ ਚੱਲ ਰਿਹਾ ਹੈ ਤੁਸੀਂ ਵੀ ਦੇਖ ਰਹੇ ਹੋਵੋਗੇ। ਇਹ ਸਭ ਕੁਝ ਦੇਖ ਕੇ ਲੱਗਦਾ ਹੈ ਜਿੰਨਾ ਚਿਰ ਆਪਣਾ ਘਰ ਨਹੀਂ ਬਣਦਾ ਅਸੀਂ ਇਸ ਸਭ ਕੁਝ ਤੋਂ ਨਹੀਂ ਬਚ ਸਕਦੇ। ਮੈਂ ਹਰ ਰਾਤ ਸਵੇਰੇ ਉੱਠ ਕੇ ਇਹੀ ਸੋਚਦਾ ਹਾਂ ਕਿ ਅੱਜ ਕੀ ਕੀਤਾ ਜਾਵੇ ਆਪਣੇ ਘਰ ਲਈ। ਸਾਰੇ ਦਿਨ ਵਿੱਚ ਹੀ ਹਾਂ ਪੱਖੀਆਂ ਨਾਲ ਵੀ ਮੁਲਾਕਾਤ ਹੁੰਦੀ ਹੈ ਤੇ ਨਾ ਪੱਖੀਆਂ ਨਾਲ ਵੀ। ਕਦੇ ਕਦੇ ਘਰਦਿਆਂ ਨਾਲ ਵੀ ਤਕਰਾਰ ਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਡਰਦੇ ਹਨ। ਜੇ ਕਦੀ ਮੈਂ ਨਿਰਾਸ਼ ਹੋਵਾਂ ਤਾਂ ਤੁਹਾਡੀ ਕੋਈ ਨਾ ਕੋਈ ਪੁਰਾਣੀ ਸਪੀਚ ਕੱਢ ਕੇ ਸੁਣਨ ਲੱਗ ਜਾਂਦਾ ਹਾਂ, ਜਿਸ ਨਾਲ ਬਹੁਤ ਹੀ ਚੜ੍ਹਦੀ ਕਲਾ ਬਣਦੀ ਹੈ। ਡਾਕਟਰ ਸਾਹਿਬ, ਜਦੋਂ ਤੋਂ ਤੁਹਾਨੂੰ ਸੁਣਨਾ ਸ਼ੁਰੂ ਕੀਤਾ ਹੈ ਬਸ ਪੁੱਛੋ ਨਾ, ਬਹੁਤ ਚੜ੍ਹਦੀ ਕਲਾ ਹੈ। ਡਾਕਟਰ ਸਾਹਿਬ, ਮੇਰੇ ਦਿਲ ਦੀ ਤਮੰਨਾ ਹੈ ਕਿ ਤੁਹਾਨੂੰ ਮੈਂ ਮਿਲਾਂ। ਮੈਨੂੰ ਲੱਗਦਾ ਹੈ ਵਾਹਿਗੁਰੂ ਜੀ ਇਹ ਇੱਛਾ ਜਲਦੀ ਹੀ ਪੂਰੀ ਕਰਨਗੇ ਤੇ ਮੈਂ ਆਪ ਜੀ ਨਾਲ ਮਿਲ ਕੇ ਤੁਹਾਡੀ ਰਾਏ ਲੈ ਕੇ ਇਸ ਸੰਘਰਸ਼ ਵਿੱਚ ਹੋਰ ਵੀ ਯੋਗਦਾਨ ਪਾ ਸਕਾਂਗਾ। ਲਿਖਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ। ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਭਾਵੇਂ ਟ੍ਰੇਨਿੰਗ ਤੇ ਦਿੱਲੀ ਗਏ ਹੋਏ ਨੇ ਜੀ, 2 ਮਹੀਨੇ ਭਾਵੇਂ ਉਹਨਾਂ ਨੇ ਨਹੀਂ ਲਿਖਿਆ, ਪਰ ਇਹਦੇ ਬਾਵਜੂਦ ਉਹ ਲਗਾਤਾਰਤਾ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਬੜੇ ਪਿਆਰ ਭਰੇ ਸ਼ਲਾਘਾ ਵਾਲੇ ਸ਼ਬਦ ਕਹੇ ਨੇ, ਜਿਨ੍ਹਾਂ ਦੇ ਲਈ ਅੱਗੋਂ ਸ਼ਲਾਘਾ ਜਾਂ ਧੰਨਵਾਦ ਕਰਨ ਦੇ ਲਈ ਮੇਰੇ ਕੋਲ ਸ਼ਬਦ ਨਹੀਂ ਨੇ। ਹਾਂਜੀ, ਇਹੀ ਸਾਡੇ ਵੀਰ ਭੈਣਾਂ ਨੇ ਜਿਹੜਾ ਸਾਡਾ ਸਰਮਾਇਆ ਔਰ ਸਾਨੂੰ ਇਹਨਾਂ ਤੇ ਫਖਰ ਹੈ, ਮਾਣ ਹੈ। ਉਹਨਾਂ ਨੇ 2-3 ਨੁਕਤੇ ਜਿਹੜੇ ਉਹਨਾਂ ਨੇ ਦਿੱਲੀ ਜਾ ਕੇ ਖਾਸ ਤੌਰ ਤੇ ਦਿੱਲੀ ਦੇ ਗੁਰਦੁਆਰਾ ਸਾਹਿਬਾਨ, ਇਤਿਹਾਸਕ ਗੁਰਦੁਆਰੇ ਨੇ ਮੁੱਖ ਤੌਰ ਤੇ, ਭਾਵੇਂ ਸੈਂਕੜਿਆਂ ਗੁਰਦੁਆਰੇ ਹੋਰ ਨੇ, ਪਰ ਜ਼ਾਹਰ ਹੈ ਵੀ ਇਤਿਹਾਸਕ ਗੁਰਦੁਆਰਿਆਂ ਦਾ ਇਹਨਾਂ ਨੇ ਜ਼ਿਕਰ ਕੀਤਾ। ਉਹਦੇ 'ਚ ਉਹਨਾਂ ਨੇ 2 ਪ੍ਰੈਕਟਿਸਿਸ ਜਿਹੜੀਆਂ ਬ੍ਰਾਹਮਣਿਕਲ ਪ੍ਰੈਕਟਿਸਿਸ ਜਾਂ ਬ੍ਰਾਹਮਣਵਾਦੀ ਰੀਤਾਂ ਜਿਨ੍ਹਾਂ ਨੇ ਉਹਨਾਂ ਨੂੰ ਕਾਫੀ ਦੁੱਖ ਪਹੁੰਚਾਇਆ, ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਵੀ ਨਿਸ਼ਾਨ ਸਾਹਿਬ ਦੇ ਉੱਤੇ ਝਾੜੂ ਤੇ ਲੂਣ ਚਾੜਨਾ, ਹਾਂਜੀ, ਤੇ ਦੂਸਰਾ ਜਿੱਥੇ ਸਿੱਖ ਰਹਿਤ ਮਰਿਆਦਾ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਕਹਿੰਦੀ ਹੈ ਕਿ ਸਿਰਫ ਦੇਗ ਜਾਂ ਕੜਾਹ ਪ੍ਰਸ਼ਾਦ ਹੀ ਜਿਹੜਾ ਹੈ ਉਹ ਪ੍ਰਵਾਨ ਹੁੰਦਾ, ਉੱਥੇ ਉਹ ਦਿੱਲੀ ਵਾਲੇ ਜਿਹੜੇ ਨੇ ਫੁੱਲਾਂ ਦਾ ਪ੍ਰਸ਼ਾਦ ਦੇ ਰਹੇ ਨੇ। ਵੈਸੇ ਹਰਿਮੰਦਰ ਸਾਹਿਬ ਵੀ ਗ੍ਰੰਥੀ ਤੋੜ ਕੇ ਦਿੰਦੇ ਹੁੰਦੇ ਨੇ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਔਰ ਹੁਣ ਤਾਂ ਪਿੰਨੀ ਪ੍ਰਸ਼ਾਦ ਵੀ ਆ ਗਿਆ, ਉਹ ਬਣਿਆ ਬਣਾਇਆ ਆ ਜਾਂਦਾ। ਪਿੰਨੀ ਪ੍ਰਸ਼ਾਦ ਦੇ ਦੇਖੋ ਦੇਖੀ ਕਿਸੇ ਹੋਰ ਜਿਹੜਾ ਚੰਗਾ ਬਿਜ਼ਨਸ ਮਾਈਂਡਡ ਕੋਈ ਹਿੰਦੂ ਸੱਜਣ ਹੈ, ਉਹਨੇ ਈਵਨ ਉਹ ਪੈਕਟ ਕਰਕੇ ਬਾਹਰ ਪਹੁੰਚਾਉਣ ਦਾ ਵੀ ਠੇਕਾ ਲੈ ਲਿਆ ਕਿ ਜੀ ਬਾਹਰ ਜਿੱਥੇ ਬਿਮਾਰਾਂ ਤੱਕ ਪਹੁੰਚਾਉਣਾ ਹੈ ਉਹ ਸ਼ਿਪ ਵੀ ਕਰਨ ਲੱਗ ਗਏ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਕਾਫੀ ਗਲਤ ਹੈ। ਔਰ ਫਿਰ ਉਹਨਾਂ ਨੇ ਆਪ ਹੀ ਕਿਹਾ ਕਿ ਵੀ ਜੇ ਮਨਜੀਤ ਸਿੰਘ ਜੀਕੇ ਵਰਗਾ ਦਿੱਲੀ ਕਮੇਟੀ ਦਾ ਪ੍ਰਧਾਨ ਜਿਹੜਾ ਆ ਕੇ UK 'ਚ ਕਹਿੰਦਾ ਵੀ ਮੈਨੂੰ ਹਿੰਦੁਸਤਾਨੀ ਹੋਣ ਤੇ ਮਾਣ ਹੈ ਜੀ, ਤੇ ਫਿਰ ਇਹੋ ਕੁਛ ਹੀ ਹੋਣਾ ਸੀ। ਦੇਖੋ, ਮੈਂ ਪਹਿਲਾਂ ਇਸ ਤੇ ਕਮੈਂਟ ਕਰ ਲਾਂ ਉਹਨਾਂ ਦੀ ਅੱਗੇ ਗੱਲ ਵੱਲ ਜਾਣ ਤੋਂ ਪਹਿਲਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1920 ਦੇ ਵਿੱਚ ਜਿਹੜੀ ਗੁਰਦੁਆਰਾ ਸੁਧਾਰ ਲਹਿਰ, ਜਿਹਨੂੰ ਅਕਾਲੀ ਲਹਿਰ ਕਰਕੇ ਜਾਣਿਆ ਜਾਂਦਾ ਹੈ, ਹਾਂਜੀ, ਉਸ ਦੇ ਵਿੱਚ ਬੜੀ ਕੁਰਬਾਨੀ ਹੋਈ, ਸਮੁੱਚੀ ਕੌਮ ਖਲੋਤੀ ਔਰ ਜਿਸ ਸਬਰ ਦੇ ਨਾਲ ਉਹਨਾਂ ਨੇ ਜ਼ਬਰ ਦਾ ਟਾਕਰਾ ਕੀਤਾ, ਉਸ ਨੇ ਹਿੰਦੂਆਂ ਔਰ ਮੁਸਲਮਾਨਾਂ ਦੀ ਵੀ ਪ੍ਰਸ਼ੰਸਾ ਹਾਸਲ ਕੀਤੀ, ਇਸ ਕੋਈ ਸ਼ੱਕ ਨਹੀਂ ਹੈ। ਗੁਰਦੁਆਰਾ ਐਕਟ ਬਣਿਆ 1925 ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।
ਹਾਂਜੀ। ਹੁਣ 1920 ਤੋਂ ਪਹਿਲਾਂ ਬਹੁਤ ਸਾਰਾ ਕੁਝ ਐਸਾ ਸਿੱਖ ਰਾਜ ਜਾਣ ਤੋਂ ਬਾਅਦ, ਔਰ ਈਵਨ ਜੇ ਮੈਂ ਕਹਾਂ ਕਿ ਸਿੱਖ ਰਾਜ ਜਾਣ ਤੋਂ ਪਹਿਲਾਂ ਵੀ ਅਖੀਰਲੇ 20-25 ਸਾਲ ਸਿੱਖ ਰਾਜ ਦੇ ਜਿਹੜੀਆਂ ਬ੍ਰਾਹਮਣਵਾਦੀ ਪ੍ਰੈਕਟਿਸਿਸ ਨੇ, ਕਿਉਂਕਿ ਉਦਾਸੀ, ਨਿਰਮਲੇ, ਇਸ ਕਿਸਮ ਦੇ ਮਹੰਤ ਸਾਧ, ਇਹਨਾਂ ਦੇ ਕੋਲ ਹੀ ਗੁਰਦੁਆਰੇ ਰਹੇ ਸਿੱਖ ਰਾਜ ਦੇ ਵੇਲੇ, ਉਹ ਪ੍ਰੈਕਟਿਸਿਸ ਆ ਗਈਆਂ ਸੀ। ਅੰਗਰੇਜ਼ਾਂ ਨੇ ਉਹਨਾਂ ਨੂੰ ਹੋਰ ਪਰਪੈਚੁਏਟ ਕੀਤਾ, ਨਿੱਜੀ ਜਾਇਦਾਦ ਬਣ ਗਈ ਮਹੰਤਾਂ ਦੀ ਗੁਰਦੁਆਰੇ। ਔਰ ਫਿਰ ਜਿਹੜਾ ਬਹੁਤ ਸਾਰਾ ਬ੍ਰਾਹਮਣਵਾਦ ਆਇਆ, ਇਹ ਨਹੀਂ ਕਿ ਵੀ ਨਵਾਂ ਹੋਰ ਆ ਗਿਆ, ਉਹ ਨਿਕਲਿਆ ਹੀ ਨਹੀਂ ਹੈ। ਕਾਫੀ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਤੌਰ ਤੇ ਜਦੋਂ 12, 14, 15 ਸਾਲ ਦੀ ਆਪਸੀ ਵਿਚਾਰ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਹੋਣ ਦੇ ਵਿੱਚ ਆਈ, ਕਾਫੀ ਕੁਝ ਬਾਹਰ ਹੁੰਜਿਆ ਗਿਆ। ਨਹੀਂ ਤਾਂ ਮੂਰਤੀਆਂ ਰੱਖੀਆਂ ਹੋਈਆਂ ਸੀ ਹਰਿਮੰਦਰ ਸਾਹਿਬ ਦੀ ਹਦੂਦ 'ਚ 1908-9 ਦੇ ਵਿੱਚ ਜਾ ਕੇ 1907-8 ਦੇ ਵਿੱਚ ਚੁਕਾਈਆਂ ਗਈਆਂ। ਹੋਰ ਬਹੁਤ ਸਾਰੀਆਂ ਪ੍ਰੈਕਟਿਸਿਸ ਸੀ ਜਿਨ੍ਹਾਂ ਦਾ ਸਮੇਂ ਦੀ ਸੀਮਾ ਕਰਕੇ ਮੈਂ ਵੇਰਵੇ 'ਚ ਨਹੀਂ ਜਾਂਦਾ, ਕਿ ਸਿਰਫ ਇੰਨਾ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੇ ਹੋਏ ਸੀ, ਮੂਰਤੀ ਨਹੀਂ ਸੀ ਉਹ, ਪਰ ਉਹਨੂੰ ਡੀਲ ਮੂਰਤੀ ਦੀ ਤਰ੍ਹਾਂ ਹੀ ਉਹ ਕਰਦੇ ਸੀ ਜੋ ਮੰਦਰਾਂ ਦੀਆਂ ਪ੍ਰੈਕਟਿਸਿਸ ਨੇ। ਔਰ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਖਾਸ ਤੌਰ ਤੇ ਅਖੰਡ ਪਾਠ ਦੇ ਹਵਾਲੇ ਨਾਲ ਤੁਸੀਂ ਦੇਖਦੇ ਹੋ ਕੁੰਭ ਵੀ ਰੱਖਿਆ ਹੁੰਦਾ ਹੈ, ਉੱਤੇ ਲਾਲ ਟਾਕੀ ਵੀ ਬੰਨੀ ਹੁੰਦੀ ਹੈ, ਥੱਲੇ ਅਨਾਜ ਵੀ ਰੱਖਿਆ ਹੁੰਦਾ ਹੈ, ਨਾਰੀਅਲ ਵੀ ਰੱਖਿਆ ਹੁੰਦਾ ਹੈ। ਇਹ ਵੀ ਅਜੇ ਰਹਿੰਦ ਖੂੰਦ ਹੈ ਜਿਹੜੀਆਂ ਬ੍ਰਾਹਮਣਕਲ ਪ੍ਰੈਕਟਿਸਿਸ ਦੀ, ਜਿਹੜੀ ਚੁੱਕੀ ਨਹੀਂ ਗਈ। ਹਾਲਾਂਕਿ ਰਹਿਤ ਮਰਿਆਦਾ ਨੇ ਸਪਸ਼ਟ ਕਰਤਾ ਵੀ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਜੀ, ਇਹ ਮਨਮਤ ਹੈ, ਗੁਰਮਤ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ ਹੁਣ ਜਿਉਂ-ਜਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਕਿਆਂ ਦਾ ਜੱਫਾ ਵੱਜਿਆ, ਇਹਨਾਂ ਦਾ ਜਿਹੜਾ ਵੋਟ ਬੈਂਕ ਦੇਖਦਿਆਂ ਹੋਇਆਂ ਇਹਨਾਂ ਨੇ ਉਹ ਟਿੱਕੇ ਤੇ ਮੁਕਟ ਘੱਟੋ ਘੱਟ 1930, 40, 50 ਦੇ ਅਕਾਲੀ ਕੋ ਮਾਸਤਾਰਾ ਸਿੰਘ ਟਿੱਕੇ ਨਹੀਂ ਸੀ ਲਵਾਉਂਦਾ ਜਾ ਕੇ, ਜਾਂ ਉਸ ਵੇਲੇ ਦੇ ਜਿਹੜੇ ਵਿਰੋਧੀ ਲੋਕ ਵੀ ਸੀ, ਗਿਆਨੀ ਕਰਤਾਰ ਸਿੰਘ ਹੋਏ ਜਾਂ ਗਿਆਨੀ ਸ਼ੇਰ ਸਿੰਘ ਵਰਗੇ ਹੋਣ, ਕੋ ਮੰਦਰਾਂ 'ਚ ਜਾ ਕੇ ਟਲ ਨਹੀਂ ਸੀ ਖੜਕਾਉਂਦੇ, ਜਾਂ ਤਾਂਤਰਿਕ ਵਾਲਿਆਂ ਨੂੰ ਸੱਦ ਕੇ, ਜਾਂ ਜਿਵੇਂ ਉਹ ਸੁੱਚਾ ਲੰਗਾ ਜਿਹਨੇ ਰਮਾਇਣ ਦੇ ਪਾਠ ਕਰਾਏ, ਉਹ ਨਹੀਂ ਸੀ ਕਰਵਾਉਂਦੇ। ਇੰਨਾ ਕੁ ਉਹਨਾਂ ਨੂੰ ਸ਼ਰਮ ਸੀ ਕਿ ਵੀ ਅਸੀਂ ਤਾਂ ਇਸ ਸਾਰੇ 'ਚੋਂ ਸਾਡੀ ਪੱਗ ਨੀਲੀ ਹੈ, ਕਾਲੀ ਫੂਲਾ ਸਿੰਘ ਦੇ ਅਸੀਂ ਵਾਰਸ ਬਣੇ ਆ, ਕਾਲੀ ਸ਼ਬਦ ਅਸੀਂ ਜਿਹੜਾ ਉਸ ਨਾਲ ਕੁਰਬਾਨੀਆਂ ਝੋਲਿਆ। ਲੇਕਿਨ ਹੌਲੀ 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 ਬਹੁਤ ਸਾਰਾ ਕੁਝ ਐਸਾ ਹੁਣ ਫੇਰ ਵਾਪਸ ਸ਼ੁਰੂ ਹੋ ਗਿਆ ਜਿਹੜਾ 1920 ਤੋਂ ਪਹਿਲਾਂ ਸੀ, ਜਦੋਂ ਗੁਰਦੁਆਰੇ ਪੰਥ ਦੇ ਕੋਲ ਆਏ ਉਹਦੇ ਤੋਂ ਪਹਿਲਾਂ। ਉਹਦੇ 'ਚ ਇੱਕ ਤਾਂ ਕਮਰਸ਼ੀਅਲ ਐਂਗਲ ਜੁੜ ਗਿਆ। ਹੁਣ ਇਹ ਜੇ ਉਹਦਾ ਨਾਂ ਹੀ ਸਿੱਖ ਹੀ ਕਹਿੰਦੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ, ਉਹ ਦੇਖਦੇ ਨੇ ਵੀ ਗੋਲਕ ਕਿਵੇਂ ਇਕੱਠੀ ਹੁੰਦੀ ਹੈ। ਦੂਸਰਾ ਜਿਹੜਾ ਬਹੁ ਗਿਣਤੀ ਦਾ ਪ੍ਰਭਾਵ ਹੈ, ਔਰ ਇਹਦੇ 'ਚ ਇਕੱਲਾ ਅਸੀਂ ਦਿੱਲੀ ਕਮੇਟੀ ਨੂੰ ਦੋਸ਼ ਨਾ ਦਈਏ ਜਾਂ ਸ਼੍ਰੋਮਣੀ ਕਮੇਟੀ ਨੂੰ ਦੋਸ਼ ਨਾ ਦਈਏ, ਤੁਸੀਂ ਟੋਰਾਂਟੋ, ਨਿਊਯਾਰਕ, ਕੈਲੀਫੋਰਨੀਆ ਦੇ ਵੱਡੇ ਗੁਰਦੁਆਰਿਆਂ ਚਲੇ ਜਾਓ, ਖਾਸ ਤੌਰ ਤੇ ਮੰਗਲ ਸ਼ਨੀਚਰ ਨੂੰ ਜਾਓ, ਉੱਥੇ ਦੇਖੋ ਕਾਲੇ ਮਾਵਾਂ ਦਾ ਢੇਰ ਲੱਗਾ ਹੋਏਗਾ, ਹੋਰ ਚੀਜ਼ਾਂ ਦਾ ਢੇਰ ਹੋਏਗਾ, ਜਿਹੜੀਆਂ ਵੀ ਜਿਨ੍ਹਾਂ ਦੇ ਕੋਲ ਜਾਂਦੇ ਨੇ, ਜੋਤਸ਼ੀਆਂ ਕੋਲ, ਤਾਂਤਰਿਕਾਂ ਕੋਲ, ਉਹਨਾਂ ਨੇ ਦੱਸਣਾ ਵੀ ਗ੍ਰਹਿ ਤੇਰਾ ਆ ਗਿਆ, ਮੰਗਲ ਤੈਨੂੰ ਚੰਬੜਿਆ ਜਾਂ ਤੈਨੂੰ ਸ਼ਨੀ ਚੰਬੜਿਆ, ਤੇ ਕਾਲੇ ਮਾਂ ਤੇ ਤੇਲ ਇਹਦਾ ਉਹ ਨਾਲ ਹੀ ਉਹ ਕਹਿਣਗੇ, ਉਹਨਾਂ ਨੂੰ ਪਤਾ ਵੀ ਸਿੱਖ ਨੇ ਵਿਸ਼ਵਾਸ, ਉਹ ਕਹਿਣਗੇ ਜੀ ਕੋਈ ਨਹੀਂ ਤੁਸੀਂ ਗੁਰਦੁਆਰੇ ਝਾੜ ਦਿਓ। ਸੋ ਤੁਸੀਂ ਗੁਰਦੁਆਰਿਆਂ ਦੇ ਵਿੱਚ, ਔਰ ਜਿਹੜੇ ਲੋਕ ਸਪਲਾਈ ਕਰਦੇ ਨੇ, ਦੁਕਾਨਾਂ ਜਿਹੜੀਆਂ ਗੁਰਦੁਆਰਿਆਂ ਦੇ ਨਾਲ ਨੇ, ਟੋਰਾਂਟੋ ਤੋਂ ਮੈਂ ਚੰਗੀ ਤਰ੍ਹਾਂ ਵਾਕਿਫ ਹਾਂ, ਉਹ ਤਾਂ ਕਹਿੰਦੇ ਨੇ ਜੀ ਸਾਡੀ ਜਿੰਨੀ ਇਸ ਦਿਨ ਸੇਲ ਹੁੰਦੀ ਹੈ ਸਾਰੇ ਮਹੀਨੇ 'ਚ ਨਾ ਹੋਏ, ਅਦਰਵਾਈਜ਼ ਨਾਰਮਲ ਡੇਜ਼ ਦੀ ਕੱਢ ਲਓ, ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਢੇਰ ਲੱਗੇ ਹੁੰਦੇ ਨੇ ਮਾਵਾਂ ਦੇ। ਔਰ ਕਈ ਥਾਵਾਂ ਤੇ ਗੁਰਦੁਆਰਿਆਂ ਵਾਲੇ ਜਦੋਂ ਦੇਖਦੇ ਨੇ ਵੀ ਕਿਵੇਂ ਉਹ ਕੁਝ ਲਪੇਟ ਕੇ ਲਾਲ ਧਾਗੇ ਦੇ ਵਿੱਚ ਵੀ ਰੱਖਿਆ ਹੁੰਦਾ, ਕੋਈ ਜਾਦੂ ਵੀ, ਕੋਈ ਤਵੀਤ ਵੀ, ਇਹ ਸਾਰੇ ਕੰਮ ਇਹੀ ਦੱਸਦੇ ਨੇ ਕਿ ਕਿਸ ਕਦਰ ਬ੍ਰਾਹਮਣਵਾਦ ਜਿਹੜਾ ਉਹ ਪੈਨੀਟ੍ਰੇਟ ਕਰ ਚੁੱਕਾ ਹੈ ਸਿੱਖਾਂ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਕਮੇਟੀ ਜਿਹੜੀ ਹੈ ਉਹ ਉਸੇ ਲਾਈਨ ਨੂੰ ਟੋ ਕਰ ਰਹੀ ਹੈ ਜੋ ਉਹਨਾਂ ਦੇ ਆਕਾ ਬਾਦਲ ਕਹਿੰਦੇ, ਔਰ ਜੋ ਬਹੁ ਗਿਣਤੀ ਬ੍ਰਾਹਮਣ ਮਤ ਦੀ ਗੱਲ ਹੈ। ਔਰ ਇਹੀ ਗੱਲ ਅਲਾਮਾ ਇਕਬਾਲ ਨੇ ਕਹੀ ਸੀ ਕਿ ਵੀ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੀਏ ਪੰਦਾਰ ਮੇਂ, ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ। ਜਦੋਂ ਉਹਨੇ ਗੱਲ ਕੀਤੀ ਵੀ ਕਿਵੇਂ ਬੁੱਧ ਧਰਮ ਨੂੰ ਖਾ ਗਿਆ ਬ੍ਰਾਹਮਣ ਮਤ, ਤਾਂ ਉਹਨੇ ਕਿਹਾ ਵੀ ਅੱਜ ਵੀ ਹੰਕਾਰ ਦੇ ਵਿੱਚ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੀਏ ਪੰਦਾਰ ਮੇਂ, ਇੱਥੇ ਹੰਕਾਰ ਦੇ ਵਿੱਚ ਆਫਰਿਆ ਹੋਇਆ ਬ੍ਰਾਹਮਣ ਅੱਜ ਵੀ ਬੈਠਾ। ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਮਹਿਫਲੇ ਅਗਿਆਰ ਹੁੰਦਾ ਬਾਹਰ, ਕਿ ਜਿਹੜੀ ਗੌਤਮ ਦੀ ਸ਼ਮਾ ਸੀ, ਗੌਤਮ ਦਾ ਮੈਸੇਜ ਹੈ ਬੁੱਧ ਦਾ, ਉਹ ਬਾਹਰਲੇ ਦੁਨੀਆ ਨੇ ਤਾਂ ਬੁੱਧ ਧਰਮ ਨੂੰ ਅਡਾਪਟ ਕਰ ਲਿਆ, ਇੱਥੇ ਬ੍ਰਾਹਮਣ ਨੇ ਬੁੱਧ ਨੂੰ ਖਾ ਲਿਆ। ਔਰ ਅਸੀਂ ਐਗਜ਼ੈਕਟਲੀ ਉੱਥੇ ਹੀ ਫਸੇ ਹੋਏ ਹਾਂ। ਜਿਵੇਂ ਇੱਕ ਕੁਲਬੀਰ ਸਿੰਘ ਕੌੜਾ ਲੇਖਕ ਹੋਏ ਨੇ, ਸੋ ਉਹਨਾਂ ਨੇ ਇੱਕ ਲਿਖੀ ਵੀ ਹੈ ਕਿਤਾਬ ਕਿ ਇੱਕ ਤੇ ਸਿੱਖ ਧਰਮ ਵੀ ਨਿਗਲਿਆ ਗਿਆ, ਤੇ ਉਹਨਾਂ ਨੇ ਇੱਕ ਵੱਡਾ ਸੱਪ ਖੜਪਾ ਬਾਹਰ ਬਣਾਇਆ ਟਾਈਟਲ ਤੇ ਮੂੰਹ ਦੇ ਵਿੱਚ ਫਸਿਆ ਕਿ ਵੀ ਨਿਗਲ ਲਿਆ ਉਹਨਾਂ ਨੇ। ਸੋ ਜਿਹੜੀ ਦਿੱਲੀ ਫਤਿਹ ਦਿਵਸ ਦੀ ਗੱਲ ਹੈ, ਉਹ ਜਦੋਂ ਮੈਂ ਖਬਰ ਹੀ ਦੇਖੀ ਕਿ ਜੀ ਫਤਿਹ, ਮੈਂ ਕਿਹਾ ਇਹ ਚੋਣਾਂ ਨੇੜੇ ਨੇ ਤੇ ਇਹ ਇਹਨਾਂ ਨੇ ਉੱਥੇ ਕੋਈ ਨਾ ਕੋਈ ਹਿੰਦੂਤਵਾ ਦਾ ਹੀ ਕਰਮ ਕਰਨਾ,
ਔਰ ਬਘੇਲ ਸਿੰਘ ਦੇ ਨਾਲ ਜੋੜ ਕੇ ਜੀ 232 ਸਾਲ ਪਹਿਲਾਂ ਅਸੀਂ ਜੋ ਦਿੱਲੀ ਫਤਿਹ ਹੋਈ ਸੀ, ਦਿੱਲੀ ਫਤਿਹ ਕਰਨ ਵਾਲੇ ਇਦਾਂ ਗੋਡੇ ਟੇਕ ਕੇ ਆਪਣੇ ਆਪ ਨੂੰ ਹਿੰਦੁਸਤਾਨੀ ਕਹਿ ਕੇ ਮੱਥਿਆਂ ਤੇ ਟਿੱਕੇ ਲਵਾ ਕੇ ਹਵਨ ਕਰਾ ਕੇ ਤਾਂਤਰਿਕ ਦੇ ਜਿਹੜੇ ਗੇੜੇ ਦੇ ਕੇ ਇਹ ਸਿੱਖੀ ਪਰੰਪਰਾ, ਇਹਨਾਂ ਨੂੰ ਤਾਂ ਕੋਈ ਅਖਲਾਕੀ ਹੱਕ ਨਹੀਂ ਇਹ ਦਿੱਲੀ ਫਤਿਹ ਦੀ ਗੱਲ ਵੀ ਕਰਨ। ਇਹ ਤਾਂ ਦਿੱਲੀ ਦੇ ਕੁੱਤੇ ਨੇ, ਉਹਨਾਂ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ। ਇਹ ਕਿਹੜੀ ਫਤਿਹ ਕਰਨ ਵਾਲੀ ਗੱਲ ਹੈ? ਦਿੱਲੀ ਫਤਿਹ ਦਾ ਜਿਹੜਾ ਸੰਕਲਪ ਹੈ ਉਹ ਪਿੰਡਾਂ ਵਾਲਿਆਂ ਦੀ ਸੋਚ ਹੈ, ਉਹ ਉਹਨਾਂ ਯੋਧਿਆਂ ਦੀ ਸੋਚ ਹੈ ਜਿਹੜੇ ਖਲੋਤੇ ਲੜੇ ਸ਼ਹੀਦ ਹੋਏ, ਅੱਜ ਵੀ ਖੜੇ ਨੇ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਹ ਸੰਕਲਪ ਹੈ ਦਿੱਲੀ ਫਤਿਹ ਦਾ। ਇਹ ਤਾਂ ਵੋਟਾਂ ਬਟੋਰਨ ਦੇ ਲਈ ਬੀਜੇਪੀ ਨੂੰ ਖੁਸ਼ ਕਰਨ ਲਈ ਇਹਨਾਂ ਨੂੰ ਫਿਕਰ ਪੈ ਗਿਆ ਵੀ ਕੇਜਰੀਵਾਲ ਜਿਹੜਾ ਉਹ ਹੁੰਜਾ ਫੇਰ ਰਿਹਾ ਦਿੱਲੀ ਦੇ ਵਿੱਚ, ਆਲਰੇਡੀ ਉਹਦੀ ਪਪੂਲੈਰਿਟੀ ਹੈ ਤੇ ਇਹਨਾਂ ਨੇ ਕਿਹਾ ਜੀ ਇਹ ਵੀ ਕੁਝ ਦਿਖਾਓ। ਇਹਨਾਂ ਨੂੰ ਹੁਣ ਯਾਦ ਆਇਆ 67 ਸਾਲ ਬਾਅਦ ਇੰਨੀਆਂ ਕਮੇਟੀਆਂ, ਉਹਨਾਂ ਨੂੰ ਨਹੀਂ ਕਿਸੇ ਨੂੰ ਦਿੱਲੀ ਯਾਦ ਆਈ ਕਿ ਵੀ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸੀ ਤੇ ਅਸੀਂ ਸੈਲੀਬ੍ਰੇਟ ਕਰਨਾ ਹੈ। ਅਸੀਂ ਕਰਾਂਗੇ ਸੈਲੀਬ੍ਰੇਟ ਜ਼ਰੂਰ ਦਿੱਲੀ ਫਤਿਹ, ਜਦੋਂ ਇਹਨਾਂ ਤੋਂ ਅਸੀਂ ਦਿੱਲੀ ਫਤਿਹ ਲਵਾਂਗੇ, ਜਦੋਂ ਅਸੀਂ ਇਹਨਾਂ ਤੋਂ ਖੋਵਾਂਗੇ। ਉਹ ਬੀਤੇ ਦੀ ਗੱਲ ਹੈ। 17 ਵਾਰ ਸਿੱਖ ਗਏ ਦਿੱਲੀ, ਕੰਕਰ ਕੀਤੀ ਸਿੱਖ ਜਥਿਆਂ ਸੀ ਕਿ ਦਿੱਲੀ ਤੇ ਬਿੱਲੀ ਦਾ ਮਾਰਨਾ ਕੀ ਹੈ, ਜਦੋਂ ਮਰਜ਼ੀ ਮਾਰ ਲਓ। ਇਹ ਸਪਿਰਿਟ ਸੀ ਫਰੀडम ਦੀ। ਦਿੱਲੀ ਫਤਿਹ ਦੀ ਗੱਲ ਕਰਨ ਦਾ ਹੱਕ ਉਹਨਾਂ ਨੂੰ ਹੈ ਜਿਨ੍ਹਾਂ ਚੋਂ ਜਿਹੜੀ ਹੈ ਸਪਿਰਿਟ ਆਫ ਦਾ ਫਰੀडम ਹੈ। ਇਹ ਤਾਂ ਉਹਨਾਂ ਦੇ ਦਾਸ ਨੇ, ਗੁਲਾਮ ਨੇ, ਉਹਨਾਂ ਦੇ ਨੱਕ ਰਗੜਨ ਵਾਲੇ, ਜਿਹੜੇ ਉਹਨਾਂ ਦੇ ਜ਼ਲੀਲ ਉਹਨਾਂ ਦੇ ਹੱਥੋਂ ਹੋ ਕੇ ਵੀ ਉਹਨਾਂ ਦੇ ਟੁਕੜਿਆਂ ਦੇ ਉੱਤੇ ਪੜਨ ਵਾਲੇ ਲੋਕ ਨੇ। ਇਹਨਾਂ ਦੇ ਤਾਂ ਮੂੰਹ ਹੀ ਇਹ ਗੱਲ ਜਿਹੜੀ ਹੈ ਇਹ ਦਿੱਲੀ ਫਤਿਹ ਦੀ ਤੋਹੀਨ ਹੈ। ਔਰ ਬਾਕੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਚੜ੍ਹਦੀ ਕਲਾ 'ਚ ਹੁੰਦੇ ਨੇ, ਸਾਡੀਆਂ ਸਪੀਚਸ ਸੁਣ ਕੇ ਔਰ ਘਰਦਿਆਂ ਨਾਲ ਵੀ ਥੋੜਾ ਬਹੁਤ ਤਕਰਾਰ ਕਰਦੇ ਨੇ ਜੀ, ਮਿਲਣ ਦੀ ਤਾਂਘ ਹੈ। ਚਲੋ ਸਤਿਗੁਰੂ ਰਹਿਮਤ ਕਰਨ, ਮੋਸਟ ਵੈਲਕਮ। ਕਦੇ ਵੀ ਜਦੋਂ ਤੁਹਾਡਾ ਕੋਈ ਸਬਬ ਬਣਦਾ ਅਸੀਂ ਤੁਹਾਨੂੰ ਜਿਹੜਾ ਉਹ ਵੈਲਕਮ ਕਹਿੰਦੇ ਆ, ਖੁਸ਼ ਆਮਦੀਦ ਕਹਿੰਦੇ। ਬਾਕੀ ਘਰਦਿਆਂ ਨਾਲ ਨਾ ਤਕਰਾਰ ਕਰਿਆ ਕਰੋ, ਉਹ ਵਿਚਾਰਿਆਂ ਨੂੰ ਫਿਕਰ ਹੀ ਹੁੰਦਾ ਹੈ ਹਮੇਸ਼ਾ ਆਪਣੇ ਬੱਚੇ ਬੱਚੀਆਂ ਪ੍ਰਤੀ। ਮਾਤਾ ਪਿਤਾ ਉਹ ਸੋਚਦੇ ਹੀ ਨੇ ਕਿ ਕੋਈ ਖਤਰਿਆਂ ਦੇ ਨਾਲ ਨਾ ਖੇਡਣ। ਹਾਂਜੀ। ਸੋ ਮੈਂ ਸਮਝਦਾ ਕਿ ਵੀ ਉਹਨਾਂ ਦਾ ਵੀ ਮਾਣ ਸਤਿਕਾਰ ਕਾਇਮ ਰੱਖੋ। ਆਪਣੀ ਪੰਥਕ ਸੋਚ ਗੁਰੂ ਤੁਹਾਨੂੰ ਹੋਰ ਵੀ ਦ੍ਰਿੜਤਾ ਦੇਣ ਔਰ ਤੁਸੀਂ ਇਮਾਨਦਾਰੀ ਨਾਲ ਇਸੇ ਤਰ੍ਹਾਂ ਜਿਵੇਂ ਤੁਸੀਂ ਪੰਥ ਨੂੰ ਪਿਆਰ ਕਰਦੇ ਹੋ, ਪੰਥ ਬਾਰੇ ਸੋਚਦੇ ਹੋ, ਇਵੇਂ ਹੀ ਤੁਸੀਂ ਚੜ੍ਹਦੀ ਕਲਾ ਦੇ ਨਾਲ ਆਪਣੇ ਜੀਵਨ ਦੇ ਵਿੱਚ ਪੰਥ ਦੀ ਸੇਵਾ ਵੀ ਕਰ ਸਕੋ। ਪਰ ਇਸ ਵੇਲੇ ਜੋ ਵੀ ਤੁਹਾਡੀ ਤਾਲੀਮ ਹੈ, ਐਜੂਕੇਸ਼ਨ ਹੈ, ਜੋ ਤੁਸੀਂ ਕਰਦੇ ਹੋ ਉਸ ਵੱਲ ਆਪਣਾ ਪੂਰਾ ਧਿਆਨ ਦਿਓ ਔਰ ਉਹਦੇ 'ਚ ਆਪਣੇ ਆਪ ਨੂੰ ਪੂਰਾ ਸਫਲ ਕਰੋ। ਤੇ ਫਿਰ ਜਿਵੇਂ ਸਤਿਗੁਰੂ ਨੇ ਜਿਸ ਪਾਸੇ ਲਾਣਾ ਹੈ, ਇਹ ਗੁਰੂ ਦੀ ਆਪਣੀ ਕਲਾ ਹੁੰਦੀ ਹੈ, ਗੁਰੂ ਮੋੜ ਕੇ ਲਾ ਲੈਂਦੇ ਨੇ। ਬਹੁਤ ਧੰਨਵਾਦ ਪਵਨਦੀਪ ਸਿੰਘ ਜੀ ਦਾ। ਜੀ ਡਾਕਟਰ ਸਾਹਿਬ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।